ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਅੱਜ 20 ਫਰਵਰੀ 2015 8 ਫੱਗਣ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀ ਅਹਿਮ ਘਟਨਾ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਹੋ? ਦੇਖੋ, ਅਸੀਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਦੱਸਿਆ ਸੀ ਕਿ 21 ਫਰਵਰੀ ਦਾ ਦਿਨ ਬੜੀ ਅਹਿਮੀਅਤ ਵਾਲਾ ਦਿਨ ਹੈ ਜੀ। ਇੰਟਰਨੈਸ਼ਨਲ ਮਦਰ ਲੈਂਗੁਏਜਸ ਡੇ ਜਾਂ ਅੰਤਰਰਾਸ਼ਟਰੀ ਕੌਮਾਂਤਰੀ ਮਾਂ ਬੋਲੀ ਦਿਵਸ ਵੀ ਹੈ। ਔਰ ਸਿੱਖ ਨੁਕਤਾ ਨਿਗਾਹ ਤੋਂ 21 ਫਰਵਰੀ ਸਾਕਾ ਨਨਕਾਣਾ ਸਾਹਿਬ ਜਿਹੜਾ ਕਿ 21 ਫਰਵਰੀ 1921 ਨੂੰ ਵਾਪਰਿਆ ਅਤੇ ਜੈਤੋ ਦਾ ਮੋਰਚਾ ਜਿਸ ਦੇ ਵਿੱਚ 21 ਫਰਵਰੀ 1924 ਨੂੰ ਸੈਂਕੜਿਆਂ ਸਿੰਘ ਮਸ਼ੀਨ ਗੰਨਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ, ਸ਼ਹੀਦ ਹੋਏ, ਉਹਨਾਂ ਨੂੰ ਸਮਰਪਿਤ ਦਿਨ ਵੀ ਹੈ ਜੀ। ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਡੀਟੇਲ 'ਚ ਇੰਟਰਨੈਸ਼ਨਲ ਮਦਰ ਲੈਂਗੁਏਜਸ ਡੇ ਬਾਰੇ ਡਿਸਕਸ ਕੀਤਾ ਸੀ ਅਤੇ ਅੱਜ 20 ਫਰਵਰੀ ਨੂੰ ਅਸੀਂ ਸਾਕਾ ਨਨਕਾਣਾ ਸਾਹਿਬ ਨੂੰ ਇਸ ਲਈ ਵੀ ਚੁਣਿਆ ਕਿਉਂਕਿ ਬੇਸ਼ੱਕ ਨਾਨਕਸ਼ਾਹੀ ਕੈਲੰਡਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 21 ਫਰਵਰੀ ਦਾ ਦਿਨ ਚੁਣਿਆ ਹੈ ਸਾਕਾ ਨਨਕਾਣਾ ਸਾਹਿਬ ਲਈ, ਪਰ ਜਦੋਂ ਅਸੀਂ ਵੇਰਵੇ ਦੇਖਦੇ ਹਾਂ ਕਿ ਜਿਹੜੀਆਂ ਕਿਲਿੰਗਸ ਜਾਂ ਸ਼ਹੀਦੀਆਂ ਨਨਕਾਣਾ ਸਾਹਿਬ ਕੰਪਲੈਕਸ ਦੇ ਅੰਦਰ ਹੋਈਆਂ, ਜਿਨ੍ਹਾਂ ਜੱਥਿਆਂ ਨੂੰ ਦੋਨਾਂ ਸਿੰਘਾਂ ਨੇ, ਭਾਈ ਲਛਮਣ ਸਿੰਘ ਧਾਰੋਵਾਲੀ ਨੇ ਔਰ ਭਾਈ ਦਲੀਪ ਸਿੰਘ ਹੋਰਾਂ ਨੇ ਲੀਡ ਕੀਤਾ ਜੀ, ਉਹ 20 ਫਰਵਰੀ ਨੂੰ ਹੁੰਦੀਆਂ ਨੇ। 21 ਫਰਵਰੀ ਸ਼ਾਇਦ ਇਸ ਲਈ ਦਿਨ ਮਿਥਿਆ ਗਿਆ ਕਿਉਂਕਿ 21 ਫਰਵਰੀ ਨੂੰ ਜਦੋਂ ਕਿ ਸਮੁੱਚਾ ਪੰਥ ਫਿਰ ਹੁਮ ਹੁਮਾ ਕੇ ਚਾਰ ਚੁਫੇਰਿਓਂ ਇਹਦੇ ਬਾਵਜੂਦ ਕਿ ਪੰਜਾਬ ਦੇ ਵਿੱਚ ਬੱਸਾਂ, ਗੱਡੀਆਂ ਸਭ ਕੁਛ ਬੰਦ ਕਰ ਦਿੱਤਾ ਗਿਆ ਸੀ, ਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੰਘ ਉੱਥੇ ਪਹੁੰਚੇ। ਉਹਨਾਂ ਦੇ ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ 'ਚ 2000 ਤੋਂ ਜ਼ਿਆਦਾ ਘੋੜਸਵਾਰ ਜਿਹੜੇ ਸਿੰਘ ਵੀ ਸਨ ਔਰ ਬੇਸ਼ੱਕ ਉਹਨਾਂ ਨੇ ਫੌਜ ਲਾ ਦਿੱਤੀ ਸੀ ਚਾਰ ਚੁਫੇਰੇ, ਲੇਕਿਨ ਉਹ ਇੰਨੀ ਘਬਰਾਹਟ ਪੈਦਾ ਹੋਈ ਐਡਮਿਨਿਸਟ੍ਰੇਸ਼ਨ 'ਚ। ਸਰਦਾਰ ਬਹਾਦਰ ਮਹਿਤਾਬ ਸਿੰਘ ਜਿਹੜੇ ਉਸ ਵੇਲੇ ਅਕਾਲੀਆਂ ਦੇ ਲੀਡਰ ਸੀ, ਉਹਨਾਂ ਨੇ ਉਹਨੂੰ ਕਮਿਸ਼ਨਰ ਕੰਗ ਨੂੰ ਜਿਹੜਾ ਇਹ ਕਿਹਾ ਬੜੀ ਸਪਸ਼ਟਤਾ ਦੇ ਨਾਲ ਕਮਿਸ਼ਨਰ ਕਿੰਗ ਨੂੰ ਕਿ ਬਈ ਇੱਥੇ ਬਹੁਤ ਵੱਡਾ ਖੂਨ ਖਰਾਬਾ ਹੋਏਗਾ ਔਰ ਫਿਰ ਤੁਸੀਂ ਸਾਰੀ ਕੌਮ ਨੂੰ ਰੋਕ ਨਹੀਂ ਸਕੋਗੇ, ਕਿਤੇ ਵੀ ਤੁਹਾਡਾ ਰਾਜ ਪਲਟਾ ਕੇ ਰੱਖ ਦੇਣਗੇ। ਸੋ ਉਹਨਾਂ ਨੇ ਜਿਹੜੀਆਂ ਚਾਬੀਆਂ ਨੇ ਉਹ ਜਥੇ ਦੇ ਲੀਡਰ ਦੇ ਹਵਾਲੇ ਕੀਤੀਆਂ, ਜਥੇਦਾਰ ਕਰਤਾਰ ਸਿੰਘ ਝੱਬਰ ਦੇ। ਔਰ ਫਿਰ ਅਸੀਂ ਦੇਖਦੇ ਹਾਂ ਕਿ ਅੰਦਰ ਕਿਉਂਕਿ ਬਹੁਤ ਸਾਰਿਆਂ ਨੂੰ ਤਾਂ ਉਸ ਨੇ ਜਿਉਂਦਿਆਂ ਹੀ ਤੇਲ ਪਾ ਕੇ ਸਾੜ ਦਿੱਤਾ ਸੀ ਜਾਂ ਮਾਰ ਕੇ ਟੁਕੜੇ ਟੁਕੜੇ ਕਰਕੇ ਲਾਸ਼ਾਂ ਦੇ, ਲੇਕਿਨ ਕੁਛ ਜਦੋਂ ਕਿ 21 ਤਰੀਕ ਨੂੰ ਸਿੱਖ ਸੰਗਤਾਂ ਅੰਦਰ ਪ੍ਰਿਮਸਿਸ 'ਚ ਆਈਆਂ, ਬਹੁਤ ਸਾਰਾ ਜਿਹੜਾ ਮਾਸ ਦੇ ਲੋਥੜੇ ਚਾਰ ਚੁਫੇਰੇ ਖਿਲਰੇ ਹੋਏ ਸਨ। ਸੋ ਉਹਨਾਂ ਨੇ ਉਹ ਸਾਰਿਆਂ ਦੀ ਜਾਂ ਜਿਹੜਾ ਵੀ ਲੈਫਟ ਓਵਰ ਅੱਧ ਸੜੀਆਂ ਬੋਡੀਜ਼ ਸੀ ਉਹਨਾਂ ਨੂੰ ਇਕੱਠੇ ਕਰਕੇ 23 ਫਰਵਰੀ ਨੂੰ ਫਿਰ ਜਿਹੜਾ ਅੰਗੀਠਾ ਉਸ ਥਾਂ ਦੇ ਉੱਤੇ ਹੀ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਹੀ ਸੰਸਕਾਰ ਕੀਤਾ ਗਿਆ ਜੀ। ਸੋ ਸਾਡੇ ਲਈ ਇਹ ਸਾਰੇ ਹੀ ਦਿਨ ਜਿੱਥੇ ਸਾਨੂੰ ਉਹਨਾਂ ਬਹਾਦਰ ਗੁਰੂ ਨੂੰ ਸਮਰਪਿਤ ਸਿੰਘਾਂ ਦੀ ਯਾਦ ਦਿਵਾਉਂਦੇ ਨੇ, ਉੱਥੇ ਅਸੀਂ ਇਹ ਵੀ ਦੇਖਦੇ ਹਾਂ ਕਿ ਕਿਵੇਂ ਇਹਨਾਂ ਲਗਭਗ 90 ਸਾਲਾਂ ਦੇ ਵਿੱਚ, ਜੇ 1925 ਤੋਂ ਜਦੋਂ ਕਿ ਗੁਰਦੁਆਰਾ ਐਕਟ ਬਣਦਾ, ਅਸੀਂ ਦੇਖੀਏ ਕਿ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਕੀ ਹੈ, ਮਹੰਤਾਂ ਦੀਆਂ ਕੀ ਕਰਤੂਤਾਂ ਸਨ, ਅਤੇ ਅੱਜ ਜਿਸ ਮੁਕਾਮ ਦੇ ਉੱਤੇ ਕੌਮ ਖੜੀ ਹੈ ਕਿ ਵੀ ਬੇਸ਼ੱਕ ਸਾਡੇ ਕੋਲ 800-900 ਕਰੋੜ ਰੁਪਏ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਹੈ, ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਸੋਨਾ ਲੱਗਾ ਹੋਇਆ ਹੈ, ਚਾਰ ਚੁਫੇਰੇ ਸੰਗਮਰਮਰ ਹੈ, ਬੜੇ ਬੜੇ ਬਾਬੇ, ਸੰਤ, ਮਹਾਂਪੁਰਖ, ਬ੍ਰਹਮ ਗਿਆਨੀ, ਅਖੰਡ ਪਾਠਾਂ ਦੀਆਂ ਲੜੀਆਂ ਔਰ ਕੀਰਤਨ ਦਰਬਾਰ, ਕਥਾ ਦਰਬਾਰ ਔਰ ਗੱਤਕੇ ਦੇ ਸ਼ੋਅ, ਬਹੁਤ ਕੁਝ ਚੱਲ ਰਿਹਾ ਜੀ। ਲੇਕਿਨ ਇਹਦੇ ਬਾਵਜੂਦ ਜਦੋਂ ਅਸੀਂ ਗ੍ਰਾਸ ਰੂਟ ਲੈਵਲ 'ਤੇ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਸਿੱਖ ਕੌਮ ਦੇ ਵਿੱਚ ਪਤਤ ਪੁਣੇ, ਅੱਜ 12,000 ਤੋਂ ਜ਼ਿਆਦਾ ਪੰਜਾਬ ਦੇ ਪਿੰਡਾਂ 'ਚ ਤੁਹਾਨੂੰ ਨੌਜਵਾਨ ਜਨਰੇਸ਼ਨ ਦੇ ਸਿੱਖੀ ਸਰੂਪ ਵਾਲੇ ਮੁੰਡੇ ਕੁੜੀਆਂ ਲੱਭਣੇ ਔਖੇ ਹੋਏ ਨੇ। 60% ਦੇ ਕਰੀਬ ਨੌਜਵਾਨ ਸਿੱਖ ਬੱਚੇ, 40% ਦੇ ਕਰੀਬ ਸਿੱਖ ਬੱਚੀਆਂ ਡਰੱਗਸ ਦਾ ਸ਼ਿਕਾਰ ਨੇ। ਔਰ ਕਿਵੇਂ ਉਸ ਧਰਤੀ 'ਤੇ ਜਿੱਥੋਂ ਗੁਰਬਾਣੀ ਦੇ ਰੂਪ 'ਚ ਉਹ ਪਵਿੱਤਰ ਅੰਮ੍ਰਿਤ ਸੋਮਾ ਫੁੱਟਿਆ ਜਿਸ ਨੇ ਕੁੱਲ ਮਨੁੱਖਤਾ ਨੂੰ ਆਪਣੀ ਗਲਵੱਕੜੀ 'ਚ ਲਿਆ, ਆਪਣੇ ਕਲਾਵੇ 'ਚ ਲਿਆ, ਕਿਸ ਤਰੀਕੇ ਨਾਲ ਅੱਜ ਉਸੇ ਧਰਤੀ ਦੇ ਉੱਤੇ ਕਿਸ ਕਿਸਮ ਦਾ ਇਹ ਫੇਕ ਝੂਠਾ ਬਾਬਾ ਡਾਮੋ ਸੌਦਾ ਸਾਧ ਹੋਏ, ਉਹ ਭਨਿਆਰਾ ਹੋਏ, ਰਾਧਾ ਸੁਆਮੀ ਹੋਏ, ਨਰਕਧਾਰੀ ਹੋਏ,
बाकी बाबियां दी तां गल ना ही करिए तो बेहतर है, क्योंकि वो एक फिर वक्री डिबेट चला जाता है। मैं तो ईवन जिहड़े पंथ दे विहड़े तो बाहर दे लोग ने, उन्होंने किस तरीके नाल सिख कौम नूं अपनी गिरफ्त च लिया होया और लालच दा ग्रीड दा लैवल की है कि जे वो जिहड़ा रेपिस्ट और मर्डरर सौदा साध है वो एक फिल्म MSG दे नां थल्ले जिहड़ा एक स्टंट करदा, जिहड़ा कि एजेंसियां दी खेड है, और उन्होंने किवें उही पंजाब दे सिनेमिਆਂ दे मालक, उही पंजाब सरकार जां भारत दे दूजे सिनेमे ਜਿਹੜੇ कि इस गल तो जो माचिस फिल्म आई जां हवाएं फिल्म आई जां हुणे ही कौम दे हीरे जिहड़ी भाई बेअंत सिंह सतवंत सिंह नाल संबंधित सी, सरकारां पाबंदियां ला दिंदियां ने, सेंसर बोर्ड रोक ला दिंदे ने, सिनेमे उस नूं लैण तो इनकारी ने। पर इस दे उल्ट की असी पछाण कीती है कि भाई ना सिर्फ वो सिनेमिਆਂ दे मालक बल्कि इन्हां मुल्कां 'च बैठे वो TV चैनलों के मालक जिन्हां दा रेवन्यू ਜਿਹੜਾ ਉਹ ਸਿੱਖ ਸੰਗਤਾਂ ਜਾਂ ਗੁਰਦੁਆਰਿਆਂ ਦੀਆਂ ਸਪਾਂਸਰਸ਼ਿਪਸ ਜਾਂ ਪ੍ਰੋਗਰਾਮਾਂ ਦੀ ਕਵਰੇਜ ਦੇ ਹਵਾਲੇ ਨਾਲ ਨਿਕਲਦਾ ਹੈ, ਉਹ ਵੀ ਉਸ ਫਰਾਡ ਬੰਦਾ ਕਾਤਲ ਜਿਸ ਨੇ ਜਿਹੜਾ ਗੁਰੂ 10ਵੇਂ ਪਾਤਸ਼ਾਹ ਦਾ ਬਾਣਾ ਪਾ ਕੇ ਔਰ ਅੰਮ੍ਰਿਤ ਨੂੰ ਜਿਹੜਾ ਬਿਲਿਟਲ ਕਰਨ ਦਾ ਯਤਨ ਕੀਤਾ, ਉਸ ਦੀਆਂ ਐਡਾਂ ਰਨ ਹੋ ਰਹੀਆਂ ਨੇ ਔਰ ਸਿੱਖਾਂ ਨੇ ਅੱਖਾਂ ਮੀਟੀਆਂ ਹੋਈਆਂ ਨੇ। ਸੋ ਇਹ ਜਿਹੜਾ ਸਾਰੀ ਅਧੋਗਤੀ ਹੈ, ਜਿਸ ਲੈਵਲ ਤੋਂ ਅਸੀਂ ਸਾਕਾ ਨਨਕਾਣਾ ਸਾਹਿਬ एक बड़ा वड्डा टर्निंग पॉइंट सी 20वीं सदी च, और इनू मैं जो थोड़ा जिहा पिछे जाके डिस्कस करां कि बेशक असी जदों 18वीं सदी की हिस्टरी देखते हैं कि जिहड़ा बागी खालसा है, जिन्हां दे सिरां दे मुੱਲ ने जंगलों दे विच है, जिहड़ा उन्हां हालातां दे विच मुट्ठी मुट्ठी पर छोलियां दे उत्ते गुजारा करदा है, लेकिन उस शुकराने दे विच है राज भाग लैण दे लई ਜਿਹੜਾ ਉਸਨੇ ਨਿਸ਼ਚਾ ਕੀਤਾ ਹੋਇਆ ਕਿ ਭਾਈ ਇਸ ਧਰਤੀ ਤੋਂ ਮੁਗਲਿਆ ਰਾਜ ਦੀ ਜੜ ਪੁੱਟਣੀ ਹੈ, ਅਫਗਾਨ ਧਾੜਵੀਆਂ ਨੂੰ ਜਿਹੜਾ ਉਹ ਪੰਜਾਬ ਦੀ ਧਰਤੀ ਤੋਂ ਦੂਰ ਕਰਨਾ ਹੈ, ਔਰ ਜਿਨ੍ਹਾਂ ਦਾ ਰਿਜ਼ੋਲਵ ਹੈ ਕਿ ਇਹ ਜਿਹੜਾ ਧਰਤੀ ਹੈ ਇਸ ਦੇ ਉੱਤੇ ਜਿਹੜਾ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਦਾ ਹੱਕ ਹੈ। ਪੰਜਾਬ ਦੌਲਤ ਯਾਹੀ ਤੇ ਸਿੰਘ ਖਾਹੇ ਦੱਖਣੀ ਪੱਛਮੀ ਕਿਮ ਲੈ ਜਾਹੇ, ਕਿ ਪੰਜਾਬ ਦੀ ਦੌਲਤ ਇਸ ਦੇ ਉੱਤੇ ਸਿੱਖਾਂ ਦਾ ਪੰਜਾਬੀਆਂ ਦਾ ਅਧਿਕਾਰ ਹੈ, ਦੱਖਣ ਤੋਂ ਆਉਣ ਵਾਲੇ ਪੱਛਮ ਤੋਂ ਆਉਣ ਵਾਲੇ ਹਮਲਾਵਰ ਇਹਨੂੰ ਲੁੱਟ ਕੇ ਲੈ ਜਾਣ, ਇਹ ਕਤਈ ਕਬੂਲ ਨਹੀਂ। ਹੁਣ ਇਹ ਉਹ ਦੌਰ ਹੈ ਕਿ ਜਦੋਂ ਬਾਗੀ ਸਿੱਖਾਂ ਦੇ ਤਾਂ ਸਿਰਾਂ ਦੇ ਮੁੱਲ ਨੇ ਕਿ ਕੋਈ ਜਿਉਂਦਾ ਸਿੱਖ ਫੜ ਲਿਆ ਹੈ ਉਸ ਨੂੰ ਇੰਨੇ ਰੁਪਈਏ, ਕੋਈ ਸਿੱਖ ਦੀ ਸੂਹ ਦੇ ਉਸ ਨੂੰ ਇੰਨੇ ਰੁਪਈਏ, ਕੋਈ ਸਿਰ ਵੱਢ ਲਿਆ ਇੰਨੇ ਰੁਪਈਏ। ਸੋ ਇਹ ਉਹ ਸਮਾਂ ਸੀ ਕਿ ਸਿੱਖ ਇਤਿਹਾਸਕ ਗੁਰਦੁਆਰੇ ਜਾਂ ਦੂਸਰਿਆਂ ਤੋਂ ਦੂਰ ਜੰਗਲਾਂ 'ਚ, ਛੰਬਾਂ 'ਚ ਔਰ ਲੱਖੀ ਜੰਗਲ ਔਰ ਬੀਕਾਨੇਰ ਦੇ ਡੈਜ਼ਰਟ ਦੇ ਵਿੱਚ ਸਨ। ਔਰ ਉਸ ਦੌਰ ਦੇ ਵਿੱਚ ਗੁਰਦੁਆਰਿਆਂ ਦੇ ਉੱਤੇ ਜਿਹੜਾ ਉਦਾਸੀ, ਨਿਰਮਲੇ, ਹੋਰ ਇਸ ਕਿਸਮ ਦੇ ਜਿਹੜੇ ਸਾਧ ਬਾਣੇ ਜਿਹੜੇ ਪੰਜ ਕਕਾਰੀ ਨਹੀਂ ਸੀ, ਉਹ ਕਾਬਜ਼ ਹੋ ਗਏ। ਔਰ ਬਾਗੀ ਖਾਲਸਾ ਵੀ ਇਹ ਸਮਝਦਾ ਸੀ ਵੀ ਚਲੋ ਭਾਵੇਂ ਰੋਹ ਰੀਤ ਤਾਂ ਇਹ ਸਨਾਤਨੀ ਜਾਂ ਹਿੰਦੂਤਵ ਵੀ ਕਰੀ ਜਾਂਦੇ ਨੇ, ਪਰ ਘੱਟੋ ਘੱਟ ਗੁਰਦੁਆਰਿਆਂ ਦੇ ਦਰਵਾਜ਼ੇ ਤਾਂ ਖੁੱਲ੍ਹੇ ਨੇ, ਦੀਵਾ ਤੇ ਬਲਦਾ। ਸੋ ਇਸ ਲਈ ਜਦੋਂ ਸਿੱਖਾਂ ਦੇ ਕੋਲ ਰਾਜ ਭਾਗ ਆਇਆ, ਪਹਿਲਾਂ ਸਿੱਖ ਮਿਸਲਾਂ ਦੇ ਰੂਪ 'ਚ, ਫਿਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਰੂਪ 'ਚ, ਸੋ ਗੁਰਦੁਆਰੇ ਪੰਥ ਨੇ ਇਹਨਾਂ ਤੋਂ ਨਹੀਂ ਲਏ, ਰਾਦਰ ਫਿਰ ਇਹਨਾਂ ਸਾਰੇ ਗੁਰਦੁਆਰਿਆਂ ਦੇ ਨਾਲ ਬੜੀ ਬੜੀ ਜਗੀਰ ਜ਼ਮੀਨ ਜਿਹੜੀ ਲਾ ਦਿੱਤੀ ਗਈ ਤਾਂ ਕਿ ਲੰਗਰ ਚੱਲਦੇ ਰਹਿਣ, ਸਤਸੰਗ ਦਾ ਪ੍ਰਚਾਰ ਹੋਏ ਔਰ ਗੁਰਸਿੱਖੀ ਦੀ ਗੱਲ ਜਿਹੜੀ ਹੈ ਉਹ ਹੋਏ। ਇਹੀ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਜਾਂ ਇੱਧਰਲੇ ਸਿੱਖ ਮਿਸਲਾਂ ਨੇ ਸਤਲੁਜ ਪਾਰ, ਈਵਨ ਮਾਲਵਾ ਰਿਆਸਤਾਂ ਵਾਲੇ ਜਿੰਨੇ ਸਿੱਖ ਵੀ ਨੇ ਰਾਜੇ ਸੀ, ਪਟਿਆਲਾ, ਨਾਭਾ, ਜੀਂਦ, ਇਹਨਾਂ ਨੇ ਵੀ ਜਿਹੜੇ ਇਹਨਾਂ ਦੀ ਜ਼ਦ ਦੇ ਵਿੱਚ ਆਉਣ ਵਾਲੇ ਇਤਿਹਾਸਕ ਗੁਰਦੁਆਰੇ ਸੀ ਉਹਨਾਂ ਨੂੰ ਕਾਫੀ ਵੱਡੇ ਪੈਮਾਨੇ ਦੇ ਉੱਤੇ ਸਰਕਾਰੀ ਖਜ਼ਾਨੇ 'ਚੋਂ ਰਾਹਤ ਦਿੱਤੀ। ਹੁਣ ਜਦੋਂ ਤੱਕ ਸਿੱਖ ਰਾਜ ਰਿਹਾ ਔਰ ਇਹਦੇ 'ਚ ਅਸੀਂ ਦੇਖਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅਖੀਰਲੇ ਸਾਲਾਂ ਦੇ ਵਿੱਚ, ਅਖੀਰਲੇ ਦੋ ਦਹਾਕਿਆਂ 'ਚ ਬ੍ਰਾਹਮਣੀਕਲ ਰਸਮਾਂ ਜਿਹੜੀਆਂ ਨੇ ਉਹ ਕਾਫੀ ਸਿੱਖੀ ਦੇ ਵਿੱਚ ਆ ਗਈਆਂ, ਕਾਫੀ ਬ੍ਰਾਹਮਣਾਂ ਦਾ ਔਰ ਇਸ ਥਾਟ ਦਾ ਪ੍ਰਭਾਵ ਪਿਆ। ਔਰ ਹੌਲੀ 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 ਜ਼ਾਹਰ ਹੈ ਵੀ ਗੁਰਦੁਆਰਿਆਂ ਦੇ ਉੱਤੇ ਵੀ ਉਹ ਪ੍ਰਭਾਵ ਆਲਰੇਡੀ ਉਹਨਾਂ 'ਚੋਂ ਬਹੁਤ ਸਾਰੇ ਤਾਂ ਇਸ ਕਿਸਮ ਦੇ ਉਦਾਸੀ ਜਾਂ ਨਿਰਮਲੇ ਜਾਂ ਦੂਸਰੇ ਸੈਕਟਸ ਨਾਲ ਸੰਬੰਧਿਤ ਲੋਕ ਹੀ ਸਨ। 1849 ਤੱਕ ਜਦੋਂ ਕਿ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪੈਂਦਾ, ਧੋਖੇ ਦੇ ਨਾਲ ਉਹ ਇਸ ਰਾਜ ਨੂੰ ਖੋਹਦੇ ਨੇ,
ਉਸ ਤੋਂ ਇੱਕਦਮ ਬਾਅਦ 1850 ਦੇ ਵਿੱਚ ਅੰਗਰੇਜ਼ ਇਸ ਕਿਸਮ ਦੇ ਕਾਨੂੰਨ ਜਿਹੜੇ ਨੇ ਲਾਗੂ ਕਰ ਦਿੰਦੇ ਨੇ, ਜਿਹਦੇ ਥੱਲੇ ਇਹ ਇਤਿਹਾਸਕ ਗੁਰਦੁਆਰੇ ਇਹਨਾਂ ਮਹੰਤਾਂ ਦੀ ਨਿੱਜੀ ਜਗੀਰ ਬਣਾ ਦਿੱਤੇ ਜਾਂਦੇ ਨੇ। ਸੰਗਤ ਦਾ ਕੰਟਰੋਲ ਨਹੀਂ ਰਹਿੰਦਾ, ਇਹ ਮਨਮਰਜ਼ੀਆਂ ਕਰਦੇ ਨੇ, ਆਸ਼ੀਆਂ ਕਰਦੇ ਨੇ। ਬੇਸ਼ੱਕ ਉਦਾਸੀ ਜਿਹੜੇ ਨੇ ਆਪਣੇ ਆਪ ਨੂੰ ਬ੍ਰਹਮਚਾਰੀ ਕਹਿਣ ਵਾਲੇ ਸੀ, ਲੇਕਿਨ ਇੰਨੇ ਕੁ ਦੁਰਾਚਾਰੀ ਅਸੀਂ ਜਦੋਂ ਨਨਕਾਣਾ ਸਾਹਿਬ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਉੱਥੇ ਸ਼ਰੇਆਮ ਜਿਹੜਾ ਉਹ ਨਾਚ ਹੁੰਦੇ ਨੇ ਵੇਸਵਾਵਾਂ ਦੇ, ਜਿਹੜੇ ਕੋਈ ਮੱਥਾ ਟੇਕਣਗੇ ਸ਼ਰਧਾਲੂ ਨੇ ਉਹਨਾਂ ਨਾਲ ਬੱਚੀਆਂ, ਉਹਨਾਂ ਨਾਲ ਬਦਸਲੂਕੀ ਹੁੰਦੀ ਹੈ। ਸੋ ਇਸ ਕਿਸਮ ਦੀਆਂ ਬਹੁਤ ਸਾਰੀਆਂ ਵਾਰਦਾਤਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ, ਪਰ ਕੌਮ ਸੁੱਤੀ ਹੋਈ ਹੈ, ਗਫਲਤ ਦੀ ਨਹੀਂ। ਜਿਵੇਂ ਅੱਜ ਸਾਡਾ ਵੱਡਾ ਹਿੱਸਾ ਜੋ ਕੁਛ ਅਕਾਲੀ ਬਾਦਲ ਸਾਡੇ ਈਵਨ ਜਥੇਦਾਰਾਂ ਦਾ ਰਵੱਈਆ ਪੰਥਕ ਮਸਲਿਆਂ ਪ੍ਰਤੀ, ਬਹੁਤ ਸਾਰੀ ਕੌਮ ਨੂੰ ਕੁਛ ਛੋਟਾ ਹਿੱਸਾ ਹੈ ਜਿਹੜਾ ਛਟਪਟਾਹਟ 'ਚ ਹੁੰਦਾ ਹੈ ਕਿ ਵੀ ਇਹ ਕਿਉਂ ਹੋ ਗਿਆ, ਉਹ ਹੋ ਗਿਆ। ਵੱਡਿਆਂ ਨੂੰ ਤਾਂ ਹੈ ਹੀ ਨਹੀਂ, ਉਹਨਾਂ ਦੇ ਲਈ ਤਾਂ ਰੋਟੀ ਕੱਪੜਾ ਔਰ ਮਕਾਨ ਉਹਨਾਂ ਦੀ ਆਪਣੀ ਦੌੜ ਹੈ। ਸੋ ਇਹੋ ਜਿਹਾ ਹੀ ਰਵੱਈਆ ਬੇਸ਼ੱਕ ਪੰਜਾਬ ਦੇ ਵਿੱਚ ਪੈਰਲਲ ਜਿਹੜੀਆਂ ਨੇ ਸਿੰਘ ਸਭਾ, ਪਹਿਲਾਂ ਕੂਕਾ ਭਾਈ ਮਹਾਰਾਜ ਸਿੰਘ ਦਾ ਰੈਬੈਲੀਅਨ, ਕੂਕਾ ਲਹਿਰ, ਸਿੰਘ ਸਭਾ ਲਹਿਰ, ਇੱਧਰੋਂ ਗਦਰੀ ਬਾਬਿਆਂ ਦੀ ਲਹਿਰ, ਪਰ ਕੌਮ ਦਾ ਵੱਡਾ ਹਿੱਸਾ ਜਿਹੜਾ ਉਹ ਗਫਲਤ ਦੀ ਨੀਂਦ ਸੁੱਤਾ ਰਿਹਾ। ਸੋ ਪਹਿਲਾ ਝਟਕਾ ਜਿਸ ਨੇ ਬਹੁਤ ਸਾਰੀਆਂ ਹੋਰ ਵੀ ਘਟਨਾਵਾਂ ਨੇ ਜਿਨ੍ਹਾਂ ਦਾ ਅਸੀਂ ਸਮੇਂ ਦੀ ਸੀਮਾ ਕਰਕੇ ਵੇਰਵੇ ਵਿੱਚ ਨਹੀਂ ਜਾਵਾਂਗੇ ਜੀ। ਸੋ ਲੇਕਿਨ 1919 ਦਾ ਜਲਿਆਂਵਾਲੇ ਬਾਗ ਦਾ ਸਾਕਾ ਜਿਹੜਾ ਬਹੁਤ ਵੱਡਾ ਇੱਕ ਝਟਕਾ ਸੀ ਕਿ ਕਿਸ ਤਰੀਕੇ ਦੇ ਨਾਲ ਫਸਟ ਵਰਲਡ ਵਾਰ ਖਤਮ ਹੁੰਦਾ ਹੈ ਔਰ ਦੇਸ਼ ਵਾਸੀ ਇਹ ਸਮਝਦੇ ਨੇ ਵੀ ਉਹਨਾਂ ਨੂੰ ਕੋਈ ਰਾਹਤ ਮਿਲੇਗੀ ਤੇ ਉਹ ਮਾਰਸ਼ਲ ਲਾ ਲੱਗ ਜਾਂਦਾ ਹੈ। ਅੰਮ੍ਰਿਤਸਰ ਦੇ ਵਿੱਚ ਕਿਵੇਂ ਜਿਹੜਾ ਹੈ ਉਹਨਾਂ ਨੂੰ ਢਿੱਡ ਭਰਨੇ ਸਾਰੇ ਸ਼ਹਿਰੀਆਂ ਨੂੰ ਪਾ ਕੇ ਉਹ ਰਿੰਗਣ 'ਤੇ ਮਜਬੂਰ ਕਰਦੇ ਨੇ, ਆਮ ਇਕੱਠ 'ਤੇ ਪਾਬੰਦੀ ਲੱਗਦੀ ਹੈ। ਅਤੇ ਜਲਿਆਂਵਾਲੇ ਬਾਗ 'ਚ ਜਿਵੇਂ ਉਸ ਵੇਲੇ ਦੇ ਗਵਰਨਰ ਮਾਈਕਲ ਓਡਵਾਇਰ ਦੇ ਹੁਕਮਾਂ ਥੱਲੇ ਜਿਹੜਾ ਬ੍ਰਿਗੇਡੀਅਰ ਡਾਇਰ ਹੈ ਉਹ ਸੈਂਕੜਿਆਂ ਹਿੰਦੂ ਸਿੱਖ ਮੁਸਲਮਾਨਾਂ ਨੂੰ ਮਾਰ ਮੁਕਾਉਂਦਾ। ਪਰ ਉਸ ਤੋਂ ਵੀ ਬਦਤਰ ਜਿਸ ਗੱਲ ਨੇ ਸਿੱਖ ਕੌਮ ਦੀ ਜ਼ਮੀਰ ਨੂੰ ਝੰਜੋੜਿਆ ਉਹ ਸੀ ਕਿ ਜਿਸ ਡਾਇਰ ਨੇ ਇਹੋ ਜਿਹਾ ਕਾਲਾ ਕਾਰਨਾਮਾ ਕੀਤਾ, ਉਸ ਨੂੰ ਅਗਲੇ ਦਿਨ ਅਕਾਲ ਤਖਤ ਸਾਹਿਬ 'ਤੇ ਸੱਦ ਕੇ ਅਰੂੜ ਸਿੰਘ ਵੱਲੋਂ ਸਿਰੋਂ ਪਾਓ ਦਿੱਤਾ ਜਾਂਦਾ ਕਿ ਤੂੰ ਬਹੁਤ ਚੰਗਾ ਕੰਮ ਕੀਤਾ। ਸੋ ਸ਼ਾਇਦ ਜੇ ਅਸੀਂ 1849 ਤੋਂ 1919 ਤੱਕ ਦਾ ਸਮਾਂ ਦੇਖੀਏ, ਲਗਭਗ 70 ਸਾਲ ਕੋਈ ਤਬਦੀਲੀ ਨਹੀਂ ਸੀ ਅਰਾਊਂਡ। ਲੇਕਿਨ ਇਸ ਘਟਨਾ ਨੇ ਹੁਣ ਇਹਨਾਂ ਸਾਰਿਆਂ ਦੇ ਦੌਰਾਨ ਅਸੀਂ ਦੇਖਦੇ ਹਾਂ ਕਿ ਬ੍ਰਾਹਮਣਵਾਦੀ ਪ੍ਰਭਾਵ ਕਿਸ ਕਦਰ ਰਹੇ। ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਮੂਰਤੀਆਂ ਰੱਖੀਆਂ ਰਹੀਆਂ ਔਰ ਬਹੁਤ ਕੰਮ ਕੀਤਾ ਸਿੰਘ ਸਭਾ ਲਹਿਰ ਨੇ, ਖਾਲਸਾ ਸਕੂਲ ਖਾਲਸਾ ਕਾਲਜ ਵੀ ਬਣਾਏ। ਲੇਕਿਨ ਇਹ ਜਿਹੜਾ ਬਹੁਤ ਸਾਰੇ ਪ੍ਰਭਾਵ ਸੀ, ਸੋ ਇੱਥੋਂ ਸ਼ੁਰੂਆਤ ਹੁੰਦੀ ਹੈ। ਔਰ 1920 'ਚ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੰਨੀ ਤੌਰ 'ਤੇ ਤਾਂ 1925 'ਚ ਬਣਦੀ ਹੈ ਕਿਉਂਕਿ ਇਨ ਬਿਟਵੀਨ ਉਹਨੂੰ ਇਲੀਗਲ ਡਿਕਲੇਅਰ ਕਰ ਦਿੱਤਾ ਜਾਂਦਾ। ਔਰ ਫਿਰ ਇਸ ਤੋਂ ਇੱਕ ਸ਼ੁਰੂਆਤ ਹੁੰਦੀ ਹੈ ਗੁਰਦੁਆਰਾ ਸੁਧਾਰ ਲਹਿਰ ਦੀ। ਬੇਸ਼ੱਕ ਉਹ ਬਾਬੇ ਦੀ ਬੇਰ ਸਿਆਲਕੋਟ ਦਾ ਮੋਰਚਾ ਹੈ, ਤਰਨਤਾਰਨ ਸਾਹਿਬ ਦਾ, ਹੋਰ ਥਾਵਾਂ ਦਾ, ਪਰ ਨਨਕਾਣਾ ਸਾਹਿਬ ਦਾ ਸਾਕਾ ਜਿਸ ਦੇ ਵਿੱਚ ਮਹੰਤ ਨਰੈਣੂ ਦੇ ਗੁੰਡੇ ਜਿਹੜੇ ਨੇ ਸਰਕਾਰ ਦੀ ਸ਼ਹਿ ਦੇ ਉੱਤੇ, ਕਿਉਂਕਿ ਸਰਕਾਰ ਜਿਵੇਂ ਅੱਜ ਪੰਜਾਬ ਦੇ ਵਿੱਚ ਅਕਾਲੀ ਪ੍ਰੋਕਸੀ ਵਾਰ ਲੜ ਰਹੇ ਨੇ ਸਰਕਾਰ ਦੇ ਬਿਹਾਫ 'ਤੇ, ਹਿੰਦੁਸਤਾਨ ਦੀਆਂ ਏਜੰਸੀਆਂ ਨੂੰ ਸਿੱਧੇ ਤੌਰ 'ਤੇ ਸਿੱਖਾਂ ਨੂੰ ਮਾਰਨ ਦੀ ਜਾਂ ਸਿੱਖਾਂ ਦੇ ਧਰਮ 'ਚ ਇੰਟਰਫੀਅਰ ਕਰਨ ਦੀ ਲੋੜ ਨਹੀਂ ਹੈ। ਲੋੜ ਪਏ ਤਾਂ ਉਹ ਇੰਟਰਫੀਅਰ ਕਰਦੇ ਵੀ ਨੇ ਜੀ, ਲੇਕਿਨ ਅਕਾਲੀ ਉਹਨਾਂ ਦੀ ਲੜਾਈ ਲੜ ਰਹੇ ਨੇ। ਇਸ ਤਰੀਕੇ ਨਾਲ ਹੀ ਮਹੰਤ ਗਰਦੀ ਉਹ ਫਿਨੋਮੀਨਾ ਸੀ ਕਿ ਮਹੰਤ ਸਰਕਾਰ ਦੀ ਸ਼ਹਿ ਦੇ ਉੱਤੇ ਹੀ ਇਹ ਕੰਮ ਕਰ ਰਹੇ ਸੀ। ਔਰ ਇਸ ਨੂੰ ਜਿਹੜਾ ਚੈਲੰਜ ਕਰਨ ਦੇ ਲਈ ਥਾਂ ਥਾਂ ਸਿੱਖਾਂ ਨੇ ਪੀਸਫੁਲ ਤਰੀਕੇ ਦੇ ਨਾਲ ਜਿਹੜਾ ਆਪਣੇ ਮੋਰਚਿਆਂ ਨੂੰ ਜਿਹੜਾ ਸ਼ੁਰੂ ਕੀਤਾ। ਔਰ ਨਨਕਾਣਾ ਸਾਹਿਬ ਦੇ ਸਾਕੇ 'ਚ ਇੱਕ ਅੰਦਾਜ਼ੇ ਮੁਤਾਬਕ ਲਗਭਗ 150 ਦਾ ਜਥਾ ਸੀ। 130 ਤੋਂ ਜ਼ਿਆਦਾ ਜਿਹੜੇ ਸਿੰਘ ਨੇ ਬੜੇ ਬਰੂਟਲ ਤਰੀਕੇ ਨਾਲ ਜੰਡ ਨਾਲ ਬੰਨ੍ਹ ਕੇ ਮਹਾਰਾਜ ਦੀ ਤਾਬਿਆ ਬੈਠਿਆਂ ਨੂੰ, ਔਰ ਉਹਨੇ ਮਹੰਤ ਨਰੈਣੂ ਨੇ ਬਹੁਤ ਸਾਰੇ ਗੁੰਡੇ ਹਾਇਰ ਕੀਤੇ ਹੋਏ ਸੀ, ਉਹਨਾਂ ਰਾਹੀਂ ਸ਼ਹੀਦ ਕਰਵਾਇਆ ਔਰ ਕੀਤਾ। ਔਰ ਨਤੀਜੇ ਦੇ ਤੌਰ 'ਤੇ ਪੰਥ ਦੇ ਵਿੱਚ ਇੱਕ ਜਾਗਰਤੀ ਹੋਈ। ਔਰ ਜਦੋਂ ਮੈਂ ਜਿਵੇਂ ਦੱਸਿਆ ਕਿ ਜਦੋਂ 23 ਫਰਵਰੀ ਨੂੰ ਉਹਨਾਂ ਦਾ ਅੰਗੀਠਾ ਸਾਂਝੇ ਤੌਰ ਦੇ ਉੱਤੇ ਉਹ ਬਾਲਿਆ ਜਾਂਦਾ ਔਰ ਉਸ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਜੋਧ ਸਿੰਘ ਨੇ ਇਹ ਕਿਹਾ ਸੀ ਕਿ ਅੰਦਰ ਇਹਨਾਂ ਮਹੰਤਾਂ ਦੇ ਕੁਕਰਮ ਉਹਨਾਂ ਦੀ ਇੰਨੀ ਕੁ ਕਾਲਕ ਸੀ ਕਿ ਉਹਨਾਂ ਨੂੰ ਧੋਣ ਲਈ ਬੜੇ ਪਵਿੱਤਰ ਖੂਨ ਦੀ ਲੋੜ ਸੀ, ਜਿਹੜੇ ਇਹਨਾਂ ਦੇ ਕਾਲੇ ਕਾਰਨਾਮਿਆਂ ਨੂੰ ਧੋ ਸਕਦੀ। ਤੇ ਇਹਨਾਂ ਸਿੱਖਾਂ ਦੇ ਪਵਿੱਤਰ ਖੂਨ ਨੇ ਉਸ ਕਾਲਖ ਨੂੰ, ਉਸ ਕਲੰਕ ਨੂੰ ਧੋ ਦਿੱਤਾ।
ਜੀ ਸੋ ਨਨਕਾਣਾ ਸਾਹਿਬ ਦਾ ਸਾਕਾ ਆਪਣੇ ਆਪ ਦੇ ਵਿੱਚ ਉਸ ਦਾ ਇੰਪੈਕਟ ਅੱਜ ਜਦੋਂ ਅਸੀਂ ਕਾਲੀ ਦਸਤਾਰ ਦੇਖਦੇ ਹਾਂ, ਅਦਰਵਾਈਜ਼ ਸਿੱਖਾਂ 'ਚ ਕੋਈ ਕਾਲੀ ਦਸਤਾਰ ਨਹੀਂ ਸੀ, ਨੀਲੀ ਜਾਂ ਜੰਗ ਦੇ ਮੈਦਾਨ ਸ਼ਹੀਦੀ ਜਾਮੇ ਵੇਲੇ ਸ਼ਹੀਦੀ ਬਾਣੇ ਦੇ ਨਾਲ ਕੇਸਰੀ, ਇਹ ਕਨਸੈਪਟ ਰਿਹਾ। ਲੇਕਿਨ ਕਾਲੀ ਦਸਤਾਰ ਐਜ਼ ਏ ਪ੍ਰੋਟੈਸਟ ਆਈ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ। ਕਾਲੀ ਦਸਤਾਰ, ਕਾਲੀਆਂ ਚੁੰਨੀਆਂ, ਔਰ ਫੌਜ ਦੇ ਵਿੱਚ ਵੀ, ਜਿਹੜੀ ਅੰਗਰੇਜ਼ੀ ਫੌਜ 'ਚ ਵੀ ਸੀ, ਕਿਉਂਕਿ ਪੰਥ ਨੇ ਕਾਲ ਦਿੱਤੀ ਕਿ ਭਾਈ ਪ੍ਰੋਟੈਸਟ ਕਾਲੀ ਦਸਤਾਰ ਸਜਾਓ, ਈਵਨ ਫੌਜ 'ਚ ਵੀ। ਔਰ ਇਹ ਫਿਰ ਜਿਹੜੀ ਹੈ 21 ਫਰਵਰੀ 1921 ਨੂੰ ਇਹ ਸਾਕਾ ਨਨਕਾਣਾ ਸਾਹਿਬ ਹੁੰਦਾ ਹੈ। ਔਰ ਉਸ ਦੇ ਨਾਲ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਗੁਰੂ ਕੇ ਬਾਗ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਔਰ ਜਿਵੇਂ ਮੈਂ ਪਹਿਲਾਂ ਕਿਹਾ ਕਿ 21 ਫਰਵਰੀ 1924 ਨੂੰ ਹੀ ਜਿਹੜਾ ਜੈਤੋ ਦੇ ਮੁਕਾਮ ਦੇ ਉੱਤੇ, ਕਿਉਂਕਿ ਨਾਭੇ ਦੇ ਰਾਜੇ ਰਿਪਦਮਨ ਸਿੰਘ ਨੂੰ ਅੰਗਰੇਜ਼ ਗੱਦੀਓਂ ਲਾ ਦਿੰਦੇ ਨੇ, ਪੰਥ ਦੀ ਉਹ ਹਮਦਰਦੀ ਕਰਦਾ ਸੀ, ਕੌਮ ਕਾਲ ਦਿੰਦੀ ਹੈ ਕਿ ਭਾਈ ਜਿਹੜੇ ਥਾਂ ਥਾਂ ਅਖੰਡ ਪਾਠ ਰੱਖੇ ਜਾਣ, ਅਰਦਾਸ ਕੀਤੀ ਜਾਏ ਮਹਾਰਾਜਾ ਦੀ ਚੜ੍ਹਦੀ ਕਲਾ ਦੀ ਜੀ। ਔਰ ਜਿਹੜਾ ਜੈਤੋ ਵਿਖੇ ਅਖੰਡ ਪਾਠ ਸਾਹਿਬ ਚੱਲ ਰਿਹਾ ਹੈ, ਉਹਨੂੰ ਲੋਕਲ ਜਿਹੜਾ ਜੈਤੋ ਦੀ ਰਿਆਸਤ ਦਾ ਸਿੱਖ ਰਾਜ ਹੈ, ਉਹ ਅੰਗਰੇਜ਼ਾਂ ਦੀ ਸ਼ਹਿਰ 'ਤੇ ਰੈਜ਼ੀਡੈਂਟ ਅੰਗਰੇਜ਼ ਬੈਠੇ ਸੀ, ਪਾਠ ਕਰਦੇ ਪਾਠੀ ਨੂੰ ਉਹ ਚੁੱਕ ਲੈਂਦੇ ਨੇ ਤਾਬਿਆਂ 'ਚੋਂ, ਔਰ ਉਸ ਦੇ ਨਾਲ ਜਿਹੜਾ ਹੈ ਉਹ ਪਾਠ ਖੰਡਿਤ ਹੋ ਜਾਂਦਾ ਹੈ। ਫਿਰ ਮੋਰਚਾ ਲੱਗਦਾ ਹੈ ਕਿ ਭਾਈ ਇਸ ਪਾਠ ਨੂੰ ਅਸੀਂ ਮੁਕੰਮਲ ਕਰਨਾ ਹੈ। ਔਰ ਇਹ ਜਿਹੜਾ ਸ਼ਹੀਦੀ ਜਥਾ 21 ਫਰਵਰੀ 1924 ਅੱਜ ਦੇ ਦਿਨ ਹੀ 1924 'ਚ ਜਾਂਦਾ ਹੈ, ਉੱਥੇ ਉਹਨਾਂ ਨੇ ਮਸ਼ੀਨ ਗੰਨਾਂ ਬੀੜੀਆਂ ਹੋਈਆਂ ਨੇ, ਔਰ ਮਸ਼ੀਨ ਗਨ ਦੀ ਫਾਇਰਿੰਗ ਦੇ ਨਾਲ ਸੈਂਕੜਿਆਂ ਜਿਹੜੇ ਨੇ ਸਿੱਖ ਸ਼ਹੀਦ ਹੁੰਦੇ ਨੇ। ਬਾਕੀ 500 ਦਾ ਜਥਾ ਸੀ, 100 ਤੋਂ ਜ਼ਿਆਦਾ ਸ਼ਹੀਦ ਨੇ, ਬਾਕੀ ਲਗਭਗ ਸਾਰੇ ਜ਼ਖਮੀ ਨੇ। ਔਰ ਇਹਨਾਂ ਸਾਰੇ ਮੋਰਚਿਆਂ ਨੇ ਜਿਹੜਾ ਸਿੱਖ ਕਰੈਕਟਰ ਦਾ ਗੁਰੂ ਨੂੰ ਸਮਰਪਿਤ ਬਹੁਤ ਡੈਡੀਕੇਟਿਡ ਪਾਰਟ ਸੀ, ਉਹ ਵੀ ਸਾਹਮਣੇ ਲਿਆਂਦਾ। ਜਿਵੇਂ ਜੈਤੋ ਦੇ ਮੋਰਚੇ ਦੀ ਇੱਕ ਜਿਹੜੀ ਵਾਕਿਆ ਜਿਸ ਨੂੰ ਅਕਸਰ ਕੋਟ ਕੀਤਾ ਜਾਂਦਾ ਹੈ ਕਿ ਇੱਕ ਬੀਬੀ ਜਿਸ ਦੇ ਕੁੱਛੜ ਜਿਹੜਾ ਹੈ ਉਹ ਛੋਟਾ ਬੱਚਾ ਚੁੱਕਿਆ ਹੋਇਆ ਕੁਛ ਮਹੀਨੇ ਦਾ, ਉਹ ਵੀ ਜ਼ਿੱਦ ਕਰਦੇ। ਹਾਲਾਂ ਮੋਰਚਿਆਂ ਦੇ ਵਿੱਚ ਅਕਾਲੀਆਂ ਦਾ ਇਹ ਫੈਸਲਾ ਹੁੰਦਾ ਸੀ, ਜਥੇਦਾਰਾਂ ਦਾ, ਵੀ ਸਿਰਫ ਸਿੰਘ ਜਾਣਗੇ, ਕਿ ਬੀਬੀਆਂ ਨੇ ਨਾ, ਬੀਬੀਆਂ ਅੱਗੇ ਆ ਕੇ ਲਿਖਾਉਂਦੀਆਂ ਸੀ, ਉਹਨਾਂ ਨੇ ਕਿਹਾ ਵੀ ਲੋੜ ਹੋਏਗੀ ਤੁਹਾਨੂੰ ਅਸੀਂ ਭੇਜਾਂਗੇ। ਲੇਕਿਨ ਇਹ ਬੀਬੀ ਜ਼ਿੱਦ ਕਰਕੇ ਬੱਚੇ ਦੇ ਨਾਲ ਸ਼ਾਮਲ ਹੋਈ, ਔਰ ਜਿਉਂ ਹੀ ਜਿਹੜਾ ਮਸ਼ੀਨ ਗਨ ਦਾ ਫਾਇਰ ਖੁੱਲ੍ਹਿਆ, ਚੱਲਿਆ, ਗੋਲੀ ਜਿਹੜੀ ਹੈ ਬੱਚੇ ਨੂੰ ਲੱਗੀ, ਚੀਰਦੀ ਦੂਜੇ ਪਾਸੇ ਚਲੀ ਗਈ। ਉਸ ਬਾਜ਼ਾਰ 'ਚੋਂ ਮਾਰਚ ਕਰ ਰਹੀ ਹੈ, ਬੀਬੀ ਨੇ ਗੁਰੂ ਅੱਗੇ ਛੋਟੀ ਅਰਦਾਸ ਕਰਕੇ ਬੱਚਾ ਸਾਈਡ ਦੇ ਉੱਤੇ ਜਿਹੜਾ ਕੋਈ ਪਲੇਟਫਾਰਮ, ਕੋਈ ਫੱਟਾ ਸੀ, ਉਸ 'ਤੇ ਰੱਖਿਆ, ਔਰ ਬੀਬੀ ਮਾਰਚ ਕਰਦੀ ਰਹੀ, ਔਰ ਖੁਦ ਵੀ ਉਹਨੇ ਸ਼ਹੀਦੀ ਪਾਈ। ਸੋ ਇਹ ਜਿਹੜੇ ਇਹੋ ਜਿਹੇ ਵਾਕਿਆ ਸਨ। ਔਰ ਜਿਵੇਂ ਸਾਕਾ ਨਨਕਾਣਾ ਸਾਹਿਬ ਦਾ ਅਸੀਂ ਜ਼ਿਕਰ ਕੀਤਾ ਕਿ ਕਿਵੇਂ ਹਰ ਸਿੱਖ ਨੇ ਗੁਰੂ ਦੇ ਰੂਬਰੂ ਆਪਣਾ ਜੇ ਸ਼ਾਂਤਮਈ ਦੀ ਅਰਦਾਸ ਕੀਤੀ ਸੀ। ਉਹਨਾਂ ਦੇ ਕੋਲ 3-3 ਫੁੱਟੀਆਂ ਕਿਰਪਾਨਾਂ ਸਨ, ਲੇਕਿਨ ਕਿਸੇ ਨੇ ਇੱਕ ਵੱਖਰੀ ਡਿਬੇਟ ਹੈ ਕਿ ਵੀ ਇਹ ਸ਼ਾਂਤਮਈ ਦਾ ਕਨਸੈਪਟ ਕਿੰਨਾ ਕੁ ਉਸ ਪੀਰੀਅਡ ਜਿਹੜਾ ਉਦੋਂ ਦਾ ਆਇਆ ਹੁਣ ਤੱਕ ਸਾਡੇ ਨਾਲ ਚੰਬੜਿਆ ਹੋਇਆ ਹੈ, ਕਿੰਨਾ ਜਾਇਜ਼ ਸੀ, ਇਹ ਇੱਕ ਵੱਖਰਾ ਵਿਸ਼ਾ। ਲੇਕਿਨ ਅਸੀਂ ਸਮਝਦੇ ਹਾਂ ਕਿ ਖਾਲਸੇ ਨੇ ਇਹ ਸਾਬਤ ਕੀਤਾ ਕਿ ਜੇ ਸ਼ਾਂਤਮਈ ਦੀ ਗੱਲ ਹੈ ਤਾਂ ਫਿਰ ਤੱਤੀ ਤਵੀ ਸਿਰ 'ਤੇ ਰੇਤ ਦੇਗ ਚੁੱਭਣਾ, ਔਰ ਜੇ ਜੰਗ ਦਾ ਮੈਦਾਨ ਹੈ ਤਾਂ ਫਿਰ ਅੱਜ ਤੱਕ ਵੀ ਜੋ ਸਿੰਘਾਂ ਨੇ ਬਹਾਦਰੀ ਦੇ ਕਾਰਨਾਮੇ ਕੀਤੇ ਨੇ। ਲੇਕਿਨ ਇਹਨਾਂ ਲਗਭਗ ਜੇ 1924 ਦਾ ਜੈਤੋ ਦਾ ਮੋਰਚਾ ਲਾਸਟ ਮੋਰਚਾ ਸੀ ਮੋਰਚਿਆਂ ਦੀ ਲੜੀ 'ਚ, 1925 'ਚ ਸਰਕਾਰ ਨੇ ਗੁਰਦੁਆਰਾ ਐਕਟ ਬਣਾ ਕੇ ਇਤਿਹਾਸਕ ਗੁਰਦੁਆਰੇ ਜਿਹੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿੱਤੇ। ਪਰ ਅੱਜ ਅਸੀਂ ਜਿੱਥੇ ਆ ਕੇ ਖੜ੍ਹੇ ਹਾਂ, ਇਹ ਸੀਰੀਅਸ ਡਿਬੇਟ ਦੀ ਲੋੜ ਹੈ ਕਿ ਇਹਨਾਂ ਲਗਭਗ 90 ਸਾਲ ਦੇ ਸਮੇਂ 'ਚ ਜੇ ਅਸੀਂ 1925 ਨੂੰ ਗਿਣੀਏ, ਵੈਸੇ ਕਿਉਂਕਿ 1920 ਸ਼੍ਰੋਮਣੀ ਕਮੇਟੀ ਸਿੱਖਾਂ ਨੇ ਬਣਾਈ ਸੀ, ਅਕਾਲ ਤਖਤ ਦੀ ਰਹਿਨੁਮਾਈ 'ਚ ਫਿਰ 95 ਸਾਲ ਬਣਦੇ ਨੇ, ਕਿ ਵੀ ਅਸੀਂ ਕਿੱਥੇ ਆ ਕੇ ਖੜ੍ਹੇ ਹਾਂ। ਕਿ ਅੱਜ ਦੇ ਅਕਾਲੀ ਲੀਡਰਾਂ ਦਾ ਵਰਤਾਰਾ ਮਹੰਤਾਂ ਤੋਂ ਘੱਟ ਹੈ? ਕਿ ਇਹ ਸ਼੍ਰੋਮਣੀ ਕਮੇਟੀ ਦਾ ਤਜਰਬਾ ਇੰਨੀਆਂ ਕੁਰਬਾਨੀਆਂ ਨਾਲ ਜਿਹੜੇ ਗੁਰਦੁਆਰੇ ਅਸੀਂ ਸੇਵਾ ਸੰਭਾਲ ਲਈ ਲਏ, ਅੱਜ ਕੀ ਉਹੀ ਥਾਵਾਂ ਜਿਹੜੀਆਂ ਨੇ ਉਹ ਗਿਰਾਵਟ ਦਾ ਮੁਕਾਮ ਨਹੀਂ ਬਣ ਗਈਆਂ? ਉੱਥੋਂ ਕੋਈ ਪੰਥਕ ਆਜ਼ਾਦੀ, ਪੰਥਕ ਏਜੰਡਾ ਜਾਂ ਪੰਥਕ ਚੜ੍ਹਦੀ ਕਲਾ ਦੇ ਪ੍ਰੋਗਰਾਮਾਂ ਦੀ ਥਾਂ 'ਤੇ ਇੱਕ ਟੱਬਰਵਾਦ ਦਾ ਕਿੰਨਾ ਬੋਲਬਾਲਾ ਹੈ? ਅੱਜ ਜਿਹੜੇ ਧਾਰਮਿਕ ਅਦਾਰਿਆਂ ਦੇ ਜਥੇਦਾਰ ਨੇ, ਉਹ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਏ ਜਾਂ ਬਾਕੀ ਤਖਤ ਸਾਹਿਬਾਨਾਂ ਦੇ, ਉਹ ਕਿਵੇਂ ਇੱਕ ਤਨਖਾਹਦਾਰ ਨੌਕਰ ਬਣੇ ਹੋਏ ਨੇ ਬਾਦਲ ਟੱਬਰ ਦੇ। ਪਿਛਲੇ ਦਿਨਾਂ 'ਚ ਜਿਵੇਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਜਥੇਦਾਰੀ ਤੋਂ ਮੁਕਤ ਕੀਤਾ ਗਿਆ, ਔਰ ਉਸ ਤੋਂ ਪਹਿਲਾਂ ਲਗਾਤਾਰਤਾ ਨਾਲ ਅਕਾਲ ਤਖਤ ਦੇ ਜਥੇਦਾਰ ਜਿਵੇਂ ਕੱਢੇ ਜਾਂਦੇ ਨੇ, ਐਗਜ਼ੈਕਟਿਵ ਕਮੇਟੀ ਦੇ ਮੈਂਬਰ ਬਹਿੰਦੇ ਨੇ, ਬਹਿ ਕੇ ਉਹ ਜੋ ਮਰਜ਼ੀ ਫੈਸਲਾ ਕਰ ਲੈਂਦੇ ਨੇ। ਸੋ ਇਸ ਕਿਸਮ ਦੀ ਹੀ ਜਿਹੜੀ ਪਾਵਰ ਸੈਂਟਰਿਕ ਲਾਈਨ ਮਹੰਤਾਂ ਦੀ ਸੀ, ਇਹ ਤਾਂ ਨਹੀਂ ਸੀ ਵੀ ਮਹੰਤਾਂ ਦੇ ਜ਼ਮਾਨੇ 'ਚ ਉੱਥੇ ਗੁਰਦੁਆਰਿਆਂ 'ਚ ਅਖੰਡ ਪਾਠ ਨਹੀਂ ਸੀ ਹੁੰਦੇ ਜਾਂ ਸਹਿਜ ਪਾਠ ਨਹੀਂ ਸੀ ਹੁੰਦੇ,
ਜਾਂ ਹੋਰ ਦੀਵਾਨ ਨਹੀਂ ਸੀ ਸਜਦੇ, ਉਦੋਂ ਵੀ ਰਾਗੀ ਢਾਡੀ ਰਬਾਬੀ ਬੜਾ ਕੁਝ ਚੱਲਦਾ ਸੀ, ਲੇਕਿਨ ਇੰਟਰਨਲ ਜੋ ਸੀ ਉਹ ਟੋਟਲ ਕਰਪਟ ਸਿਸਟਮ ਸੀ। ਔਰ ਉਹ ਜੋ ਉਸ ਨੂੰ ਪੰਥ ਨੇ ਚੈਲੰਜ ਕੀਤਾ। ਅੱਜ ਵੀ ਦੇਖਣ ਨੂੰ ਤਾਂ ਲੱਗਦਾ ਹੈ ਕਿ ਜੀ ਦੇਖੋ 2 ਲੱਖ ਬੰਦਾ ਰੋਜ਼ਾਨਾ ਹਰਿਮੰਦਰ ਸਾਹਿਬ 'ਚ ਲੱਖ 1.5 ਲੱਖ ਮੱਥਾ ਟੇਕਦਾ ਹੈ, ਲੱਖ ਬੰਦਾ ਲੰਗਰ ਛਕਦਾ ਹੈ, 800-900 ਕਰੋੜ ਦਾ ਬਜਟ, ਦੇਖੋ ਜੀ ਸੰਗਤਾਂ ਬਹੁਤ ਸੋਹਣੇ ਗੁਰਦੁਆਰੇ ਬਣ ਗਏ ਨੇ। ਪਰ ਤੁਸੀਂ ਕੁੱਲ ਮਿਲਾ ਕੇ ਦੇਖੋ ਕਿ ਜੇ ਅਸੀਂ ਕਿੱਥੇ ਆ ਕੇ ਖੜੇ ਜੀ। ਸੋ ਇਸ ਵਿਸ਼ੇ ਦੇ ਉੱਤੇ ਹੀ ਕਿ ਭਾਈ ਸਾਕਾ ਨਨਕਾਣਾ ਸਾਹਿਬ ਤੋਂ ਲੈ ਕੇ ਹੁਣ ਤੱਕ ਜਿੱਥੋਂ ਤੱਕ ਅਕਾਲੀਆਂ ਦੀ ਅਧੋਗਤੀ ਨੇ ਪਹੁੰਚਾ ਦਿੱਤਾ, ਇਸ ਬਾਰੇ ਜਿਹੜਾ ਅਸੀਂ ਕੱਲ੍ਹ ਮੈਂ ਫਲਾਈ ਕਰ ਰਿਹਾ ਕੈਲੀਫੋਰਨੀਆ ਲਈ ਬੇਕਰਸਫੀਲਡ, ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਹੁਤ ਵੱਡੀ ਕਨਵੈਨਸ਼ਨ ਰੱਖੀ ਹੋਈ ਹੈ ਜੀ। ਸੋ ਐਤਵਾਰ ਦਾ ਦੀਵਾਨ ਅਟੈਂਡ ਕਰਕੇ ਫਿਰ ਮੰਡੇ ਅਸੀਂ ਵਾਪਸ ਆਪਣੇ ਦਰਸ਼ਕਾਂ ਦੇ ਰੂਬਰੂ ਹੋਵਾਂਗੇ ਜੀ। ਸੋ ਇਸ ਐਤਵਾਰ ਆਲਮੋਸਟ ਸਾਰੇ ਹੀ ਦੁਨੀਆ ਭਰ 'ਚ ਗੁਰਦੁਆਰਿਆਂ 'ਚ ਸਾਕਾ ਨਨਕਾਣਾ ਸਾਹਿਬ ਔਰ ਜੈਤੋ ਦੇ ਮੋਰਚੇ ਦੀ ਯਾਦ ਮਨਾਈ ਜਾਏਗੀ। ਪਰ ਮੈਂ ਸਮਝਦਾ ਵੀ ਇਹ ਠੀਕ ਹੈ, ਇੱਕ ਇਤਿਹਾਸ ਹੈ ਜਿਹੜਾ ਅਸੀਂ ਆਪਣੇ ਯੋਧਿਆਂ ਨੂੰ ਐਟਰੀਬਿਊਟ ਕਰਦੇ ਹਾਂ, ਆਪਣੇ ਬਹਾਦਰ ਸਿੰਘਾਂ ਸਿੰਘਣੀਆਂ ਨੂੰ ਐਟਰੀਬਿਊਟ ਕਰਦੇ ਹਾਂ। ਪਰ ਇਸ ਗੱਲ ਦੇ ਉੱਤੇ ਸੀਰੀਅਸ ਡਿਬੇਟ ਕਰਨ ਦੀ ਲੋੜ ਹੈ ਕਿ ਅਸੀਂ ਕਿੱਥੇ ਖੜੇ ਹਾਂ ਔਰ ਕਿਵੇਂ ਸਾਡਾ ਇਹ ਸ਼੍ਰੋਮਣੀ ਕਮੇਟੀ ਦਾ ਤਜਰਬਾ ਜਿਹੜਾ ਟੋਟਲ ਫਲॉप ਹੈ, ਕਿਵੇਂ ਅਸੀਂ ਆਪਣੇ ਉਸ ਫਾਦਰਲੈਂਡ ਨੂੰ ਆਜ਼ਾਦ ਕਰਵਾਈਏ, ਕਿਵੇਂ ਅਕਾਲ ਤਖਤ ਲਿਬਰੇਟ ਹੋਏ, ਕਿਵੇਂ ਗੁਰਦੁਆਰਿਆਂ ਦੇ ਵਿੱਚ ਸੱਚੀ ਸੁੱਚੀ ਭਾਵਨਾ ਵਾਲੇ ਪੰਥ ਸੇਵਕ ਜਿਹੜੇ ਨੇ, ਪੰਥ ਦੇ ਰੀਅਲ ਸੇਵਾਦਾਰ, ਉਹਨਾਂ ਕੋਲ ਸੇਵਾ ਸੰਭਾਲ ਆਏ ਔਰ ਇਹਨਾਂ ਜਗੀਰਦਾਰਾਂ ਤੋਂ, ਜੱਫੇ ਮਾਰਾਂ ਤੋਂ, ਇਹਨਾਂ ਕਰਪਟ ਪੋਲੀਟੀਸ਼ੀਅਨਸ ਤੋਂ ਪੰਥ ਦੀ ਜਾਨ ਛੁੱਟੇ ਜੀ। ਸੋ ਇਹੀ ਅੱਜ ਦਾ ਪ੍ਰੋਗਰਾਮ ਜਿਹੜਾ ਅਸੀਂ ਸਾਕਾ ਨਨਕਾਣਾ ਸਾਹਿਬ ਔਰ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।